ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਨਾਲ ਇਸ ਮੌਕੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ 24 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 ਦੇ ਉੱਤੇ। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕੀਆਣਾ 415-909-0503 ਦੇ ਉੱਤੇ। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਪਰਮਜੀਤ ਸਿੰਘ ਦਾਖਾ ਬਰਕਲੇ, ਗੁਰਸਾਹਿਬ ਸਿੰਘ ਬਰਕਲੇ, ਅਵਤਾਰ ਸਿੰਘ ਮੰਜ਼ਲ ਕਲੋਵਿਸ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜਿਸ ਤਰ੍ਹਾਂ ਆਪਾਂ ਸਵੇਰੇ ਤੁਹਾਨੂੰ ਖਬਰ ਸਾਂਝੀ ਕੀਤੀ ਸੀ ਪਈ, ਫਰਾਂਸ ਦੇ ਪ੍ਰੈਜ਼ੀਡੈਂਟ ਜੋ ਮੈਕਰੋਨ ਹੈਗੇ ਆ, ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ ਮਿਲਣ ਜਾ ਰਹੇ ਆ ਤੇ ਉਹਨਾਂ ਦੀ ਮੀਟਿੰਗ ਹੋਈ ਪ੍ਰੈਜ਼ੀਡੈਂਟ ਟਰੰਪ ਤੇ ਪ੍ਰੈਜ਼ੀਡੈਂਟ ਮੈਕਰੋਨ ਦੀ। ਤੇ ਉਹਦੇ ਵਿੱਚ ਉਹਨਾਂ ਨੇ ਸ਼ੋਅ ਕੀਤਾ ਵੀ ਹਾਂ, ਟਰੰਪ ਉਹਨਾਂ ਨੇ ਕਿਹਾ ਵੀ ਮੇਰੇ ਦੋਸਤ ਆ ਪਹਿਲੇ ਹੀ ਵਾਲੇ ਐਡਮਿਨਿਸਟ੍ਰੇਸ਼ਨ ਵੇਲੇ ਤੋਂ, ਪਰ ਯੂਕਰੇਨ ਵਾਲੇ ਮਾਮਲੇ 'ਚ ਦੋਨੋਂ ਹੀ ਸਪਲਿਟ ਦਿਸੇ। ਪ੍ਰੈਜ਼ੀਡੈਂਟ ਟਰੰਪ ਨੇ ਵਲਾਦੀਮੀਰ ਪੁਟਿਨ ਜੋ ਰਸ਼ੀਆ ਦਾ ਪ੍ਰੈਜ਼ੀਡੈਂਟ ਆ ਉਹਨੂੰ ਡਿਕਟੇਟਰ ਕਹਿਣ ਤੋਂ ਨਾ ਕੀਤੀ, ਪਰ ਇਮੈਨੂਅਲ ਮੈਕਰਨ ਨੇ ਜੋ ਫਰਾਂਸ ਦਾ ਪ੍ਰੈਜ਼ੀਡੈਂਟ, ਉਹ ਸ਼ਰੇਆਮ ਕਿਹਾ ਵੀ ਰਸ਼ੀਆ ਅਗਰੈਸਰ ਹੈਗਾ। ਇੱਕ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਕਿਹਾ ਵੀ ਇਹਨਾਂ ਨੇ ਜਿਹੜੇ ਪੈਸੇ ਦਿੱਤੇ ਹੈਗੇ ਉਹ ਲੋਨ ਆ $65 ਬਿਲੀਅਨ ਦਾ, ਪਰ ਉੱਥੇ ਹੀ ਮੈਕਰੋਨ ਨੇ ਟਰੰਪ ਉਹਨਾਂ ਨੂੰ ਰੋਕ ਕੇ ਕਿਹਾ ਨਹੀਂ ਨਹੀਂ ਰੁਕੋ, ਇਹ ਲੋਨ ਨਹੀਂ ਹੈਗਾ, ਇਹ ਅਸੀਂ ਉਹਨਾਂ ਨੂੰ ਪੈਸੇ ਦਿੱਤੇ ਆ, ਪਰ ਜੇ ਰਸ਼ੀਆ ਵਾਲੇ ਸਾਨੂੰ ਦਊਗੇ ਤੇ ਅਸੀਂ ਉਹ ਲੈ ਲਵਾਂਗੇ। ਸੋ ਇਹ ਗੱਲਬਾਤ ਹੁੰਦੀ ਆ ਵੀ ਦੋ ਪ੍ਰੈਜ਼ੀਡੈਂਟ ਬਰਾਬਰ ਤੇ ਗੱਲਬਾਤ ਕਰਦੇ ਸੀ। ਹੁਣ ਇਸ ਗੱਲ ਨੂੰ ਆਪਣੇ ਇੰਡੀਆ ਦੇ ਜਿਹੜੇ ਪ੍ਰਾਈਮ ਮਿਨਿਸਟਰ ਆ ਮੋਦੀ ਦੇ ਸਾਹਮਣੇ ਦੇਖਿਓ ਵੀ ਜਿਸ ਤਰ੍ਹਾਂ ਟਰੰਪ ਉਹਨਾਂ ਨੇ ਉੱਥੇ ਗੱਲਾਂ ਛੱਡੀਆਂ ਸੀਆਂ ਤੇ ਮੋਦੀ ਹੁਣੀ ਹੱਸਦੇ ਰਹੇ ਤੇ ਕੋਈ ਉਹਦਾ ਜਵਾਬ ਨਹੀਂ ਦੇ ਸਕੇ। ਇੱਥੇ ਉਸ ਨੇ ਇੱਕਦਮ ਉਹਨਾਂ ਦੀ ਬਾਹ ਫੜ ਕੇ ਰੋਕ ਕੇ ਗਿਆ, ਨਹੀਂ ਨਹੀਂ ਭਾਈ ਇੱਥੇ ਤੁਸੀਂ ਗਲਤ ਆ। ਤੇ ਟਰੰਪ ਹੁਣੀ ਫਿਰ ਕਿਹਾ ਵੀ ਮੀਡੀਆ ਨੂੰ ਵੀ ਜੇ ਇਹ ਏਦਾਂ ਕਹਿੰਦਾ ਤੇ ਫਿਰ ਠੀਕ ਹੀ ਹੋਣਾ ਹੈ। ਜੀ ਬਿਲਕੁਲ। ਉਹ ਤੇ ਸਾਂਝੀ ਪ੍ਰੈਸ ਕਾਨਫਰੰਸ ਦੇ ਵਿੱਚ ਟਰੰਪ ਹੁਣਾਂ ਨੂੰ ਜਦ ਸਵਾਲ ਪੁੱਛਿਆ ਗਿਆ ਕੈਨੇਡਾ ਤੇ ਮੈਕਸੀਕੋ ਦੇ ਉੱਤੇ ਟੈਰਿਫਸ ਲਾਉਣ ਨੂੰ ਲੈ ਕੇ, ਤਾਂ ਟਰੰਪ ਹੁਣਾਂ ਨੇ ਉੱਥੇ ਸਪਸ਼ਟ ਕਰ ਦਿੱਤਾ ਵੀ ਟੈਰਿਫ ਲੱਗਣ ਜਾ ਰਹੇ ਆ। ਸੋ ਅਮਰੀਕੀ ਲੋਕ ਇਸ ਚੀਜ਼ ਦੇ ਲਈ ਰੈਡੀ ਰਹਿਣ ਵੀ ਚੀਜ਼ਾਂ ਜਿਹੜੀਆਂ ਮਹਿੰਗੀਆਂ ਹੋਣਗੀਆਂ ਤੇ ਕੈਨੇਡਾ ਮੈਕਸੀਕੋ ਦੇ ਉੱਤੇ ਟ੍ਰੇਡ ਦੇ ਉੱਤੇ ਵੱਡਾ ਅਸਰ ਪੈਣ ਜਾ ਰਿਹਾ ਹੈ। ਉੱਥੋਂ ਦੇ ਬਿਜ਼ਨਸਿਸ, ਉੱਥੋਂ ਦੇ ਲੋਕ ਤੇ ਅਮਰੀਕਾ ਦੇ ਲੋਕ, ਇਹਨਾਂ ਸਾਰਿਆਂ ਨੂੰ ਇਹਨਾਂ ਜਿਹੜੇ ਟੈਰਿਫਸ ਦਾ ਜਿਹੜਾ ਉਹ ਅਸਰ ਪਵੇਗਾ। ਪਿਛਲੀ ਵਾਰ ਜਦ ਫਰਵਰੀ ਦੀ ਸ਼ੁਰੂਆਤ ਦੇ ਵਿੱਚ ਇਹ ਆਖਿਆ ਗਿਆ ਸੀਗਾ ਵੀ 1 ਤਰੀਕ ਤੋਂ ਟੈਰਿਫ ਜਿਹੜੇ ਉਹ ਲੱਗ ਜਾਣੇ ਆ, ਪਰ ਉਦੋਂ ਜਿਹੜੇ ਆਪਸ 'ਚ ਗੱਲਬਾਤ ਕਰਕੇ ਬਾਰਡਰ ਦੇ ਉੱਤੇ 10-10 ਹਜ਼ਾਰ ਫੌਜੀ ਲਾ ਕੇ ਇੱਕ ਮਹੀਨੇ ਦੀ ਜਿਹੜੀ ਛੋਟ ਆ ਦੋਨਾਂ ਮੁਲਕਾਂ ਨੂੰ ਜਿਹੜੀ ਉਹ ਮਿਲ ਗਈ ਸੀਗੀ। ਪਰ ਅੱਜ ਜਿਹੜੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕਲੀਅਰ ਕਰ ਦਿੱਤਾ ਵੀ ਉਹਨਾਂ ਦੋਨਾਂ ਮੁਲਕਾਂ ਦੇ ਉੱਤੇ ਜਿਹੜੇ ਟੈਰਿਫ ਆ ਉਹ ਲੱਗਣਗੇ। ਉਹ ਕਹਿੰਦੇ ਵੀ ਉਹਨਾਂ ਮੁਲਕਾਂ ਦਾ ਕੋਈ ਕਸੂਰ ਨਹੀਂ, ਸਾਡਾ ਜਿਹੜਾ ਪੁਰਾਣਾ ਐਡਮਿਨਿਸਟ੍ਰੇਸ਼ਨ ਸੀ ਉਹਨਾਂ ਦੇ ਦੁਆਰਾ ਹੀ ਜਿਹੜੇ ਗਲਤ ਇੱਕ ਹਿਸਾਬ ਦੇ ਨਾਲ ਡੀਲਸ ਜਿਹੜੀਆਂ ਬਣਾਈਆਂ ਗਈਆਂ, ਜਿਸ ਕਰਕੇ ਉਹਨਾਂ ਦਾ ਫਾਇਦਾ ਇਹਨਾਂ ਦੋਨਾਂ ਮੁਲਕਾਂ ਨੇ ਜਿਹੜਾ ਉਹ ਚੱਕਿਆ। ਉਹਨਾਂ ਨੇ ਤਾਂ ਕਹਿੰਦੇ ਆਪਣੇ ਵੱਲੋਂ ਵਧੀਆ ਡੀਲਾਂ ਜਿਹੜੀਆਂ ਕੀਤੀਆਂ ਜਿਸ ਦੇ ਵਿੱਚ ਉਹਨਾਂ ਦੇ ਮੁਲਕ ਨੂੰ ਫਾਇਦਾ ਹੋਇਆ ਆ। ਸੋ ਰੈਸੀਪ੍ਰੋਕਲ ਦੀ ਗੱਲ ਉਹਨਾਂ ਨੇ ਕੀਤੀ ਵੀ ਜਿਹੜਾ ਜਿੰਨਾ ਉਹਨਾਂ ਦੇ ਉੱਤੇ ਟੈਰਿਫ ਲਾਏਗਾ, ਟੈਕਸ ਲਾਏਗਾ, ਉਹਨਾਂ ਹੀ ਜਿਹੜਾ ਟੈਰਿਫ ਆ ਜਵਾਬੀ ਟੈਰਿਫ ਉਹਨਾਂ ਮੁਲਕਾਂ ਦੇ ਉੱਤੇ ਲੱਗੇਗਾ। ਸੋ ਆਉਂਦੇ ਥੋੜ੍ਹੇ ਦਿਨਾਂ ਦੇ ਵਿੱਚ, ਮੇ ਵੀ ਪਹਿਲੇ ਵੀਕ ਦੇ ਵਿੱਚ, ਹਫ਼ਤੇ ਦੇ ਵਿੱਚ, ਮਾਰਚ ਮਹੀਨੇ ਦੇ, ਉਦੋਂ ਜਿਹੜੇ ਮੈਕਸੀਕੋ ਤੇ ਕੈਨੇਡਾ ਉੱਤੇ ਟੈਰਿਫ ਲੱਗ ਸਕਦੇ। ਅੱਜ ਦੀ ਆਪਾਂ ਗੱਲ ਕਰ ਰਹੇ ਹਾਂ, ਕੱਲ ਨੂੰ ਕੋਈ ਹੋਰ ਸਮਝੌਤਾ ਹੋ ਜਾਂਦਾ ਆ, ਉਸ ਦੇ ਬਾਰੇ ਕਿਹਾ ਨਹੀਂ ਜਾ ਸਕਦਾ। ਪਰ ਅੱਜ ਟਰੰਪ ਉਹਨਾਂ ਦੇ ਬਿਆਨ ਮੁਤਾਬਕ ਮੈਕਸੀਕੋ ਤੇ ਕੈਨੇਡਾ ਦੇ ਉੱਤੇ ਟੈਰਿਫ ਲੱਗਣ ਜਾ ਰਿਹਾ 25%, ਬਾਕੀ ਪ੍ਰੋਡਕਟਸ ਦੇ ਉੱਤੇ ਤੇ ਐਨਰਜੀ ਪ੍ਰੋਡਕਟਸ ਦੇ ਉੱਤੇ 10% ਜਿਹੜਾ ਟੈਰਿਫ ਆ ਉਹ ਹੁਣ ਲੱਗਣ ਜਾ ਰਿਹਾ ਹੈ। ਸੋ ਇਸ ਬਿਆਨ ਤੋਂ ਬਾਅਦ 'ਚ ਜਿਹੜੀ ਹਰਜੋਤ ਸਿੰਘ ਜੀ ਆ, ਦੋਨਾਂ ਮੁਲਕਾਂ ਦੇ ਵਿੱਚ ਖਲਬਲੀ ਜਿਹੜੀ ਉਹ ਮਚ ਗਈ। ਜੀ,
ਅਗਲੀ ਖਬਰ ਵੱਲ ਚਲੀਏ। ਪਿਛਲੇ ਦਿਨਾਂ ਦੇ ਵਿੱਚ ਅਮਰੀਕਾ ਦੀਆਂ ਕੁਝ ਧਾਰਮਿਕ ਜਥੇਬੰਦੀਆਂ, ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਚਰਚ ਸੀ ਤੇ ਇੱਕ ਗੁਰੂ ਘਰ ਵੈਸਟ ਸੈਕਰਾਮੈਂਟੋ ਗੁਰਦੁਆਰਾ ਸਾਹਿਬ, ਇਹਨਾਂ ਵੱਲੋਂ ਰਲ ਕੇ ਆਈਸ ਦੇ ਅਗੇਂਸਟ ਇੱਕ ਲਾ ਸੂਟ ਫਾਈਲ ਕੀਤਾ ਗਿਆ ਸੀ ਵੀ ਅਮਰੀਕਾ ਦੀਆਂ ਧਾਰਮਿਕ ਸੰਸਥਾਵਾਂ ਦੇ ਅੰਦਰ ਆਈਸ ਵਾਲੇ ਛਾਪਾ ਨਹੀਂ ਮਾਰ ਸਕਦੇ ਹੈਗੇ। ਇਹ ਬੜੇ ਲੰਮੇ ਸਮੇਂ ਤੋਂ ਅਮਰੀਕਾ ਦੇ ਵਿੱਚ ਚੱਲ ਰਿਹਾ, ਚਾਹੇ ਜਿਹੜਾ ਮਰਜ਼ੀ ਐਡਮਿਨਿਸਟ੍ਰੇਸ਼ਨ ਹੋਵੇ। ਸੋ ਹੁਣ ਇਹ ਨਿਊਯਾਰਕ ਟਾਈਮਜ਼ ਰਿਪੋਰਟ ਕਰ ਰਿਹਾ ਵੀ ਇੱਕ ਜੱਜ ਨੇ ਜੋ ਇਸ ਛਾਪਿਆਂ ਦੇ ਉੱਤੇ ਰੋਕ ਲਾ ਦਿੱਤੀ ਹੈਗੀ ਆ। ਜੱਜ ਥਿਓਡੋਰ ਚੁਆਂਗ, ਜੋ ਯੂਐਸ ਡਿਸਟ੍ਰਿਕਟ ਆਫ ਮੈਰੀਲੈਂਡ ਦੇ ਆ, ਉਹਨਾਂ ਨੇ ਇਹ ਕਿਹਾ ਆ ਵੀ ਟੈਂਪਰੇਰੀ ਹਾਲਟ ਕੀਤਾ ਜਾਂਦਾ ਆ ਟਰੰਪ ਐਡਮਿਨਿਸਟ੍ਰੇਸ਼ਨ ਦੀ ਪਾਲਿਸੀਜ਼ ਨੂੰ, ਖਾਸ ਕਰਕੇ ਜੋ ਵੱਖ-ਵੱਖ ਧਾਰਮਿਕ ਸਥਾਨ ਹੈਗੇ ਆ। 1700 ਤੋਂ ਵੱਧ ਧਾਰਮਿਕ ਸਥਾਨ 35 ਸਟੇਟਾਂ ਦੇ ਵਿੱਚ, ਡਿਸਟ੍ਰਿਕਟ ਆਫ ਕੋਲੰਬੀਆ ਤੇ ਪੋਰਟੋ ਰੀਕੋ ਦੇ ਵਿੱਚ ਹੁਣ ਟੈਂਪਰੇਰੀਲੀ ਸਪੇਅਰ ਕੀਤੇ ਜਾਊਗੇ ਇਮੀਗ੍ਰੇਸ਼ਨ ਐਨਫੋਰਸਮੈਂਟ ਆਪਰੇਸ਼ਨ ਤੋਂ ਅੰਡਰ ਟਰੰਪ ਐਡਮਿਨਿਸਟ੍ਰੇਸ਼ਨ ਪਾਲਿਸੀ, ਜਿਹਦੇ ਵਿੱਚ ਉਹ ਸੀਗਾ ਵੀ ਨਹੀਂ, ਅਸੀਂ ਤਾਂ ਜੀ ਚਰਚ ਵਿੱਚ ਵੀ ਜਾਵਾਂਗੇ, ਸਕੂਲਾਂ 'ਚ ਵੀ ਜਾਵਾਂਗੇ ਤੇ ਹਸਪੀਟਲਾਂ 'ਚ ਵੀ ਜਾਵਾਂਗੇ ਫੰਡ ਲੋਕਾਂ ਨੂੰ। ਜੀ ਸੋ ਇਹ ਲਾਸੂਟ ਜਿਹੜਾ ਆ ਹੋਮਲੈਂਡ ਸਿਕਿਉਰਿਟੀ ਦੇ ਅਗੇਂਸਟ ਲਿਆਂਦਾ ਗਿਆ ਸੀ ਤੇ ਮੋਸਟਲੀ ਕੁਐਕਰ ਆਰਗੇਨਾਈਜੇਸ਼ਨਸ, ਜਿਨ੍ਹਾਂ ਦੇ ਵਿੱਚ ਬੈਪਟਿਸਟ ਚਰਚ ਅਟਲਾਂਟਾ 'ਚ, ਸਿੱਖ ਟੈਂਪਲ ਇਨ ਸੈਕਰਾਮੈਂਟੋ, ਜਿਸ ਤਰ੍ਹਾਂ ਸਾਨੂੰ ਦੱਸਿਆ ਹੀ ਆ ਵੀ ਵੈਸਟ ਸੈਕਰਾਮੈਂਟੋ ਗੁਰਦੁਆਰਾ ਸਾਹਿਬ, ਇਹ ਹੋਰ ਵੀ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਨੇ ਜੁਆਇਨ ਕੀਤਾ ਸੀ ਤੇ ਜੱਜ ਨੇ ਇਹਦੇ ਉੱਤੇ ਸਟੇ ਲਾ ਦਿੱਤਾ ਹੈਗਾ। ਜੀ ਸੋ ਕਹਿੰਦੇ ਵੀ ਉਹਨਾਂ ਸਾਰੀਆਂ ਧਾਰਮਿਕ ਸੰਸਥਾਵਾਂ ਦੀ ਇਸ ਦੇ ਵਿੱਚ ਜਿੱਤ ਹੋਈ ਆ, ਜਿਹੜੀ ਚਾਹੁੰਦੀ ਆ ਵੀ ਉਹਨਾਂ ਦੇ ਜਿਹੜੇ ਆਉਣ ਵਾਲੇ ਲੋਕ ਨੇ, ਜਿਹੜੇ ਧਾਰਮਿਕ ਥਾਵਾਂ ਦੇ ਉੱਤੇ ਆਉਂਦੇ ਆ, ਉਹ ਕਿਸੇ ਡਰ ਦਾ ਜਾਂ ਸਹਿਮ ਦੇ ਮਾਹੌਲ ਦੇ ਵਿੱਚ ਨਾ ਜਿਹੜੇ ਧਾਰਮਿਕ ਥਾਵਾਂ ਦੇ ਉੱਤੇ ਉਹਨੂੰ ਆਉਣਾ ਪਵੇ। ਸੋ ਇਹ ਸਾਰੇ ਦੀ ਜਿਹੜੀ ਇਸ ਦੇ ਵਿੱਚ ਜਿੱਤ ਹੋਈ ਆ। ਸੋ ਇਹ ਉਹ ਓਬਵੀਅਸਲੀ ਜਿਹੜਾ ਟਰੰਪ ਪ੍ਰਸ਼ਾਸਨ ਆ, ਇਸ ਦੇ ਉਲਟ ਜਿਹੜੀ ਉਤਲੀ ਅਦਾਲਤ ਦੇ ਵਿੱਚ ਜਾ ਸਕਦਾ ਹੈਗਾ ਆ। ਸੋ 7.5 ਲੱਖ ਜਿਹੜੇ ਕੁਏਕਰਸ ਕੋਆਪਰੇਟਿਵ ਬੈਪਟਿਸਟ ਫੈਲੋਸ਼ਿਪ, ਉਹ ਰਿਪਰੈਜ਼ੈਂਟ ਕਰਦੇ ਸੀ ਸਿੱਖ ਟੈਂਪਲ ਸੈਕਰਾਮੈਂਟੋ, ਜਿਹੜਾ ਵੈਸਟ ਸੈਕਰਾਮੈਂਟੋ ਵਾਲਾ 30,000 ਤੋਂ ਵੱਧ ਲੋਕਾਂ ਨੂੰ ਇਹ ਰਿਪਰੈਜ਼ੈਂਟ ਜਿਹੜਾ ਉਹ ਕਰ ਰਿਹਾ ਸੀ। ਕਹਿੰਦੇ ਵੀ ਇਸ ਮੈਮੋ ਦੇ ਨਾਲ ਰਿਲੀਜੀਅਸ ਇਵੈਂਟਸ ਦੇ ਉੱਤੇ ਅਟੈਂਡੈਂਸ ਜਿਹੜੀ ਉਹ ਘਟਣ ਦਾ ਜਿਹੜਾ ਇੱਕ ਖਤਰਾ ਜਿਹੜਾ ਉਹ ਸੀਗਾ, ਪਰ ਹੁਣ ਇਸ ਜੱਜ ਦੇ ਫੈਸਲੇ ਦੇ ਨਾਲ ਆਈਸ ਇਹਨਾਂ ਜਿਹੜੇ ਧਾਰਮਿਕ ਥਾਵਾਂ ਦੇ ਉੱਤੇ ਜਾ ਕੇ ਛਾਪੇਮਾਰੀ ਜਿਹੜੀ ਆ ਉਹ ਨਹੀਂ ਕਰ ਸਕਦੀ। ਸੋ ਕਹਿੰਦੇ ਵੀ ਰਿਲੀਜੀਅਸ ਲਿਬਰਟੀ ਦੀ ਇਸ ਦੇ ਵਿੱਚ ਜਿਹੜੀ ਜਿੱਤ ਹੋਈ ਹੈਗੀ ਆ। ਸੋ ਇਹ ਜਿਹੜੇ ਐਕਟਿੰਗ ਹੈਡ ਨੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ, ਬੈਂਜਾਮਿਨ ਹਫਮੈਨ, ਇਹਨਾਂ ਨੇ 20 ਜਨਵਰੀ ਨੂੰ ਪ੍ਰੈਜ਼ੀਡੈਂਟ ਟਰੰਪ ਦੇ ਪਹਿਲੇ ਦਿਨ ਦੇ ਆਫਿਸ ਦੇ ਵਿੱਚ ਇੱਕ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਦੀਆਂ ਗਾਈਡਲਾਈਨ ਸੀ, ਜਿਸ ਦੇ ਵਿੱਚ ਇਹ ਪ੍ਰੋਟੈਕਟ ਕੀਤਾ ਜਾਂਦਾ ਸੀ ਪਲੇਸਿਸ ਆਫ ਵਰਸ਼ਿਪ, ਆਈਸ ਤੇ ਬਾਰਡਰ ਪ੍ਰੋਟੈਕਸ਼ਨ ਤੋਂ, ਸੀਬੀਪੀ ਤੋਂ, ਉਸ ਨੂੰ ਇਹਨਾਂ ਨੇ ਵਾਪਸ ਜਿਹੜਾ ਲੈ ਲਿਆ ਸੀਗਾ। ਸੋ ਲਾ ਸੂਟ ਦੇ ਵਿੱਚ ਇਹ ਵੀ ਕਿਹਾ ਵੀ ਰਿਲੀਜੀਅਸ ਫਰੀडम ਤੇ ਰੈਸਟੋਰੇਸ਼ਨ ਐਕਟ ਦੀ ਉਲੰਘਣਾ ਇਸ ਮੈਮੋ ਦੇ ਨਾਲ, ਇਹ ਵਾਪਸ ਲੈਣ ਦੇ ਨਾਲ ਜਿਹੜੀ ਉਹ ਹੋਈ ਆ। ਸੋ ਕਹਿੰਦੇ ਵੀ ਇਹਦੇ ਨਾਲ ਜਿਹੜੀ ਐਕਸਰਸਾਈਜ਼ ਆਫ ਰਿਲੀਜੀਅਨਸ ਦਾ, ਉਸ ਦੀ ਵੀ ਵਾਇਲੇਸ਼ਨ ਜਿਹੜੀ ਉਹ ਹੁੰਦੀ ਹੈ ਜੇ ਆਈਸ ਏਜੰਟ ਉਹਨਾਂ ਸਰਵਿਸਿਜ਼ ਦੇ ਬਾਹਰ ਆ ਕੇ ਪਾਰਕ ਕਰਦੇ ਆ ਤੇ ਉਹਨਾਂ ਸਰਵਿਸਿਜ਼ ਨੂੰ ਇੰਟਰਪਟ ਜਿਹੜੇ ਉਹ ਕਰਦੇ ਆ। ਕਹਿੰਦੇ ਵੀ 30 ਸਾਲਾਂ ਤੋਂ ਇਹ ਸਰਕਾਰ ਦੀ ਪਾਲਿਸੀ ਰਹੀ ਆ ਵੀ ਇਮੀਗ੍ਰੇਸ਼ਨ ਲਾਜ਼ ਇਹਨਾਂ ਪ੍ਰੋਟੈਕਟਡ ਏਰੀਆਜ਼ ਦੇ ਵਿੱਚ, ਜਿਨ੍ਹਾਂ 'ਚ ਹਾਊਸ ਆਫ ਵਰਸ਼ਿਪ ਤੇ ਹੋਰ ਧਾਰਮਿਕ ਜਿਹੜੀਆਂ ਸੈਰੇਮਨੀਜ਼ ਹੁੰਦੀਆਂ, ਚਾਹੇ ਵੈਡਿੰਗ ਆ, ਚਾਹੇ ਫਿਊਨਰਲ ਆ, ਤੇ ਹੋਰ ਸਾਰੀਆਂ ਚੀਜ਼ਾਂ ਉਹਦੇ ਵਿੱਚ ਨਹੀਂ ਹੋਊਗਾ। ਤੇ ਇਹ ਵਾਪਸ ਲੈਣ ਦੇ ਨਾਲ ਉਹਨਾਂ ਉੱਤੇ ਜਿਹੜਾ ਖਤਰਾ ਆ ਉਹ ਮੰਡਰਾ ਗਿਆ ਸੀਗਾ। ਆਲਦੋ ਇਹਨਾਂ ਨੇ ਕੋਈ ਇਸ ਤਰੀਕੇ ਦਾ ਕੋਈ ਛਾਪੇਮਾਰੀ ਕਿਤੇ ਵੀ ਕੀਤੀ ਤਾਂ ਨਹੀਂ, ਪਰ ਫਿਰ ਵੀ ਇੱਕ ਡਰ ਦਾ ਜਿਹੜਾ ਮਾਹੌਲ ਆ ਉਹ ਜ਼ਰੂਰ ਬਣਿਆ ਪਿਆ ਸੀ। ਪਰ ਹੁਣ ਇਹ ਆ ਵੀ ਆਮ ਲੋਕ ਨੂੰ ਇਸ ਜਿਹੜੇ ਡਰ ਦੇ ਵਿੱਚੋਂ ਜਿਹੜਾ ਉਹ ਨਿਕਲਣ ਦਾ ਜਿਹੜਾ ਉਹ ਮੌਕਾ ਮਿਲੇਗਾ ਤੇ ਜਿਹੜੀ ਸੰਗਤ ਆ, ਜਿਹੜੇ ਵੀ ਥਾਵਾਂ ਦੇ ਧਾਰਮਿਕ ਥਾਵਾਂ ਦੇ ਉੱਤੇ ਉਹ ਜਾਂਦੀ ਆ, ਉਹ ਹੁਣ ਖੁੱਲ੍ਹ ਦਿਲੀ ਦੇ ਨਾਲ ਬਗੈਰ ਕਿਸੇ ਡਰ ਤੋਂ ਉਹਨਾਂ ਥਾਵਾਂ ਦੇ ਵਿੱਚ ਆਪਣੇ ਧਰਮ ਨੂੰ ਨਿਭਾਉਣ ਦੇ ਲਈ ਜਾ ਸਕਦੇ ਨੇ। ਇਲੋਨ ਮਸਕ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਫੈਡਰਲ ਵਰਕਰਸ ਆ, ਜੋ ਉਹਨਾਂ ਨੂੰ ਈਮੇਲ ਭੇਜੀ ਗਈ ਸੀ ਉਹਨਾਂ ਦੀ ਡੋਜ ਡਿਪਾਰਟਮੈਂਟ ਵੱਲੋਂ, ਜੇ ਉਹਨਾਂ ਨੇ ਰਿਸਪੌਂਸ ਨਹੀਂ ਕੀਤਾ ਤੇ ਉਹਨਾਂ ਨੂੰ ਸੈਕੰਡ ਚਾਂਸ ਦਿੱਤਾ ਜਾਊਗਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੀ ਡਿਸਕ੍ਰਿਸ਼ਨ ਦੇ ਉੱਤੇ। ਪਿਛਲੇ ਦਿਨਾਂ 'ਚ ਉਹਨਾਂ ਨੇ ਈਮੇਲ ਭੇਜੀ ਸੀ ਵੀ ਪਿਛਲੇ ਇੱਕ ਹਫ਼ਤੇ ਦਾ ਆਪਣਾ ਹਿਸਾਬ ਕਿਤਾਬ ਦੱਸੋ ਵੀ ਤੁਸੀਂ ਇੱਕ ਹਫ਼ਤੇ 'ਚ ਕਿਹੜੀ ਜੌਬ ਕੀਤੀ ਹੈ, ਕੀ ਕੰਮ ਕੀਤਾ ਹੈਗਾ, ਜਿਸ ਨੂੰ ਲੈ ਕੇ ਬਹੁਤ ਸਾਰੀਆਂ ਜੋ ਏਜੰਸੀਜ਼ ਦੇ ਹੈਡਸ ਨੇ ਆਪਣੇ EMPLOYEES ਨੂੰ ਕਿਹਾ ਸੀ ਵੀ ਨਹੀਂ, ਇਹਦਾ ਜਵਾਬ ਨਾ ਦਿਓ। ਖਾਸ ਕਰਕੇ ਕੈਸ਼ ਪਟੇਲ ਜੋ ਹੈਡ ਕਰਦੇ ਹੈਗੇ ਆ FBI ਨੂੰ, ਤੇ ਤੁਲਸੀ ਗੈਬਟ ਜੋ 19 ਦੇ ਕਰੀਬ ਇੰਟੈਲੀਜੈਂਸ ਏਜੰਸੀਜ਼ ਨੂੰ ਹੈਡ ਕਰਦੇ ਹੈਗੇ ਆ।
ਮਸਕ ਉਹਨਾਂ ਨੇ ਸਬਜੈਕਟ ਟੂ ਦਾ ਡਿਸਕ੍ਰਿਸ਼ਨ ਆਫ ਪ੍ਰੈਜ਼ੀਡੈਂਟ ਇਹ ਕਿਹਾ ਵੀ ਤੁਹਾਨੂੰ ਦੂਜਾ ਚਾਂਸ ਦਿੱਤਾ ਜਾਊਗਾ। ਟਰੰਪ ਉਹਨਾਂ ਨੇ ਇਹ ਕਿਹਾ ਵੀ ਮੈਂ ਸੋਚਿਆ ਵੀ ਇਹ ਹੈ ਤਾਂ ਬਹੁਤ ਗ੍ਰੇਟ ਆ ਵੀ ਦੇਅਰ ਵਾਜ਼ ਏ ਲੋਟ ਆਫ ਜੀਨੀਅਸ ਇਨ ਸੈਂਡਿੰਗ ਇਟ, ਪਰ ਬਹੁਤ ਸਾਰੇ ਲੋਕ ਆਨਸਰ ਨਹੀਂ ਕਰ ਰਹੇ ਹੈਗੇ ਤੇ ਆਉਣ ਵਾਲੇ ਸਮੇਂ 'ਚ ਦੇਖਦੇ ਹਾਂ ਕੀ ਵਾਪਰਦਾ ਹੈਗਾ। ਟ੍ਰੇਜਰੀ ਡਿਪਾਰਟਮੈਂਟ ਤੇ ਇੰਟਰਨਲ ਰੈਵਨਿਊ ਸਰਵਿਸ ਨੇ ਆਪਣੇ EMPLOYEES ਨੂੰ ਕਿਹਾ ਸੀ ਵੀ ਮਸਕ ਦੀ ਈਮੇਲ ਨੂੰ ਜੋ ਉਹਦਾ ਆਨਸਰ ਜ਼ਰੂਰ ਦਿਓ। 100 ਤੋਂ ਵੱਧ ਹਾਊਸ ਡੈਮੋਕ੍ਰੇਟਸ ਨੇ 24 ਫੈਡਰਲ ਏਜੰਸੀ ਦੇ ਹੈਡਸ ਨੂੰ ਈਮੇਲ ਲਿਖੀ ਸੀ ਭਈ ਇਮੀਡੀਏਟ ਐਕਸ਼ਨ ਲਓ, ਕਿਸੇ ਤਰ੍ਹਾਂ ਦਾ ਵੀ ਜਿਹੜਾ ਜਵਾਬ ਆ ਇਸ ਈਮੇਲ ਦਾ ਨਾ ਦਿੱਤਾ ਜਾਵੇ। ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਜਿਸ ਨੂੰ ਸੈਕਟਰੀ ਸ਼ਾਨ ਡਫੀ ਹੁਣੀ ਹੈਡ ਕਰਦੇ ਆ, ਉਹਨਾਂ ਨੇ ਵੀ ਇਹ ਕਿਹਾ ਆ ਭਈ ਜੋ 5 ਅਕੰਪਲਿਸ਼ਮੈਂਟਸ ਹੈਗੀਆਂ ਤੁਹਾਡੀਆਂ ਉਹ ਲਿਖ ਕੇ ਭੇਜੋ। ਸੋ ਕਾਫੀ ਭੰਬਲ ਭੂਸਾ ਆ ਇਸ ਈਮੇਲ ਨੂੰ ਲੈ ਕੇ। ਕਈ ਏਜੰਸੀਜ਼ ਕਹਿ ਰਹੀਆਂ ਵੀ ਅਸੀਂ ਜਵਾਬ ਮੰਗਦੇ ਹਾਂ, ਕਈ ਕਹਿੰਦੇ ਆ ਵੀ ਨਹੀਂ ਜਵਾਬ ਦੇਣਾ ਹੈਗਾ। ਪਰ ਜੋ ਇਲੋਨ ਮਸਕ ਆ ਉਹਨਾਂ ਨੇ ਇਹ ਕਿਹਾ ਵੀ ਜੇ ਨਹੀਂ ਜਵਾਬ ਦਊਗੇ ਤੇ ਉਹਨਾਂ ਨੂੰ ਫਾਇਰ ਕੀਤਾ ਜਾਊਗਾ। ਉੱਦਾਂ ਟਰੰਪ ਐਡਮਿਨਿਸਟ੍ਰੇਸ਼ਨ ਨੇ ਏਜੰਸੀਜ਼ ਨੂੰ ਕਿਹਾ ਵੀ ਤੁਸੀਂ ਇਗਨੋਰ ਕਰ ਸਕਦੇ ਆ ਇਸ ਈਮੇਲ ਦੀ ਜਿਹੜੀ ਇਹ ਰਿਪਲਾਈ ਕਰਨ ਨੂੰ ਜਿਹੜਾ ਆਖਿਆ ਆ ਉਸ ਨੂੰ ਲੈ ਕੇ। ਆਫਿਸ ਆਫ ਪਰਸਨਲ ਮੈਨੇਜਮੈਂਟ ਨੇ ਜਿਹੜੇ HR ਅਧਿਕਾਰੀਆਂ ਨੂੰ ਕਿਹਾ ਵੀ ਤੁਸੀਂ ਆਪਣੇ EMPLOYEES ਨੂੰ ਕਹੋ ਵੀ ਉਹ ਕੱਢੇ ਨਹੀਂ ਜਾਣਗੇ ਜੇ ਇਸ ਈਮੇਲ ਦਾ ਰਿਪਲਾਈ ਉਹ ਨਹੀਂ ਕਰਦੇ ਜੋ ਉਹਨਾਂ ਨੂੰ ਪਿਛਲੇ ਹਫ਼ਤੇ ਜਵਾਬ ਜਿਹੜਾ ਉਸ ਦੇ ਵਿੱਚ ਮੰਗਿਆ ਗਿਆ ਸੀਗਾ। ਸੋ ਬਿਲਕੁਲ ਜਿੱਦਾਂ ਤੁਸੀਂ ਕਿਹਾ ਵੀ ਖਾਸਾ ਭੰਬਲ ਭੂਸਾ ਇਸ ਨੂੰ ਲੈ ਕੇ ਬਣ ਚੁੱਕਾ ਆ। ਉਧਰ FBI ਦੇ ਡਿਪਟੀ ਡਾਇਰੈਕਟਰ ਦੇ ਤੌਰ ਦੇ ਉੱਤੇ ਡੌਨ ਮੰਜੀਨੋ ਜਿਹੜਾ ਆ ਜਿਸ ਨੂੰ ਪਿਕ ਕੀਤਾ ਗਿਆ ਹੈ ਪ੍ਰੈਜ਼ੀਡੈਂਟ ਟਰੰਪ ਦੇ ਦੁਆਰਾ, ਉਸ ਦੇ ਉਲਟ ਜਿਹੜੇ ਕੁਝ ਡੈਮੋਕ੍ਰੇਟਸ ਆ ਉਹ ਹੁਣ ਪੁਸ਼ਬੈਕ ਕਰ ਰਹੇ ਹੈਗੇ ਆ। 2020 ਇਲੈਕਸ਼ਨ ਡਿਨਾਇਰ ਟਰੰਪ ਹੁਣਾਂ ਦਾ ਜਿਹੜਾ ਇਹ ਨੋਮੀਨੀ ਡਿਪਟੀ FBI ਦਾ ਡਾਇਰੈਕਟਰ, ਇਸ ਦੇ ਵਿੱਚ ਜਿੱਦਾਂ ਤੁਹਾਨੂੰ ਦੱਸਿਆ ਵੀ ਸੈਨੇਟ ਦੀ ਅਪਰੂਵਲ ਦੀ ਜ਼ਰੂਰਤ ਨਹੀਂ ਹੁੰਦੀ। ਪਹਿਲਾਂ ਫੌਕਸ ਨਿਊਜ਼ ਦੇ ਉੱਤੇ ਕੰਮ ਕਰਦਾ ਸੀ, ਫਿਰ ਇਸਨੇ ਇੱਕ ਪ੍ਰੋ ਟਰੰਪ ਪੋਡਕਾਸਟ ਆਪਣੇ ਨਾਮ ਦੇ ਸ਼ੋਅ ਦੇ ਨਾਮ ਦੇ ਨਾਲ ਜਿਹੜਾ ਉਹ ਪੇਸ਼ ਕਰਨਾ ਸ਼ੁਰੂ ਕੀਤਾ ਹੋਵੇ। ਇਸ ਟਾਈਮ ਐਪਲ ਦੇ ਟੌਪ 10 ਨਿਊਜ਼ ਪੋਡਕਾਸਟ ਦੇ ਵਿੱਚ ਉਹ ਜ਼ਰੂਰ ਆਉਂਦਾ ਹੈਗਾ ਆ। ਆਪਣੇ ਜਿਹੜੀ ਅੱਜ ਸਵੇਰ ਨੂੰ ਉਹਨੇ ਆਪਣੇ ਕਹਿੰਦੇ ਵੀ ਗੱਲਬਾਤ ਕਰਦੇ ਹੋਏ ਆਪਣੇ ਲਿਸਨਰਸ ਨੂੰ ਕਿਹਾ ਵੀ ਉਹ ਬਹੁਤ ਭਾਵੁਕ ਹੋ ਕੇ ਜਿਹੜਾ ਉਹ ਦੱਸਿਆ, ਕਹਿੰਦੇ ਵੀ ਉਹ TV ਵਾਚ ਕਰ ਰਿਹਾ ਸੀ ਜਦ ਟਰੰਪ ਹੁਣਾਂ ਨੇ ਉਹਨਾਂ ਦਾ ਨਾਮ ਜਿਹੜਾ ਹੈ ਇਸ ਦੇ ਵਿੱਚ ਡਿਪਟੀ ਡਾਇਰੈਕਟਰ ਦੇ ਤੌਰ ਦੇ ਉੱਤੇ ਲਿਆ ਸੀਗਾ। ਡੈਮੋਕ੍ਰੇਟਸ ਆ ਉਹਨਾਂ ਨੇ ਇਸ ਦੀ ਨੁਮਾਇੰਦਗੀ ਦੇ ਉੱਤੇ ਆਊਟਰੇਜ ਜਿਹੜਾ ਗੁੱਸਾ ਆ ਉਹ ਜ਼ਾਹਰ ਕੀਤਾ ਹੈ। ਕਹਿੰਦੇ ਵੀ ਟਰੰਪ ਉਹ ਆਪਣੇ ਐਲਾਈਜ਼ ਆ ਉਹਨਾਂ ਨੂੰ ਜਿਹੜੇ ਏਜੰਸੀਜ਼ ਲੀਡ ਕਰਨ ਦੇ ਲਈ ਕਰ ਰਿਹਾ ਆ ਜਿਨ੍ਹਾਂ ਦਾ ਇਸ ਖੇਤਰ ਦੇ ਵਿੱਚ ਕਿਸੇ ਵੀ ਤਰੀਕੇ ਦਾ ਕੋਈ ਐਕਸਪੀਰੀਅੰਸ ਨਹੀਂ ਹੈਗਾ। ਐਡਮ ਸ਼ਿਫ ਜਿਹੜੇ ਉਹਨਾਂ ਨੇ ਕਿਹਾ ਵੀ ਟਰੰਪ ਆਪਣੇ ਜਿਹੜੇ ਲਾਇਲਿਸਟ ਆ ਉਹਨਾਂ ਨੇ ਇੱਕ ਹੋਰ ਲਾਇਲਿਸਟ ਨੂੰ ਇੰਸਟਾਲ ਕਰ ਦਿੱਤਾ ਆ ਤੇ ਜਿਹੜਾ ਕਿ ਉਸ ਦੇ ਇਮੋਰਲ ਤੇ ਅਨਐਥੀਕਲ ਐਕਟ ਦੇ ਉੱਤੇ ਕਦੀ ਵੀ ਸਵਾਲ ਜਿਹੜਾ ਉਹ ਨਹੀਂ ਚੁੱਕੂਗਾ। ਡੈਮੋਕ੍ਰੇਟ ਸੈਨੇਟਰ ਕ੍ਰਿਸ ਮਰਫੀ ਨੇ ਐਕਸ ਦੇ ਉੱਤੇ ਲਿਖਿਆ ਵੀ ਟਰੰਪ ਨੇ ਜਿਹੜੇ ਗ੍ਰਿਫਟਰ ਆ ਉਹਨਾਂ ਨੂੰ ਹੁਣ FBI ਨੂੰ ਲੀਡ ਕਰਨ ਦੇ ਲਈ ਜਿਹੜਾ ਉਹ ਲੈ ਆਂਦਾ ਆ। ਸੋ ਕੈਸ਼ ਪਟੇਲ ਆ ਉਹ ਕਹਿੰਦੇ ਵੀ ਆਲਰੇਡੀ ਆਪਣੇ ਕੈਸ਼ ਬ੍ਰਾਂਡ ਦਾ ਜਿਹੜਾ ਮਰਚ ਆ ਉਸ ਨੂੰ ਜਿਹੜਾ ਉਹ ਵੇਚਦਾ ਆ। ਇਹੀ ਨਹੀਂ, ਵੈਕਸੀਨ ਨੂੰ ਰਿਵਰਸ ਕਰਨ ਵਾਲੀਆਂ ਗੋਲੀਆਂ ਵੇਚਣ ਵਾਲਾ ਆ। ਤੇ ਡੌਨ ਦਾ ਜਿਹੜਾ ਸ਼ੋਅ ਆ ਉਹ ਆਪਣੇ ਲਿਸਨਰਸ ਨੂੰ ਇਹੀ ਬਾਰ-ਬਾਰ ਕਹਿੰਦੇ ਆ ਵੀ ਦੁਨੀਆ ਜਿਹੜੀ ਉਹ ਖਤਮ ਹੋਣ ਤੇ ਆਈ ਪਈ ਆ ਤੇ ਜਿਹੜੇ ਸਰਵਾਈਵਲ ਕਰਨ ਦੇ ਲਈ ਪ੍ਰੋਡਕਟਸ ਜਿਹੜੇ ਉਹ ਵੇਚਦਾ ਵੀ ਉਹ ਉਸ ਦੇ ਵਿੱਚ ਖਰੀਦੋ। ਸੋ ਇਸ ਐਂਗਲ ਤੋਂ ਜਿਹੜੇ ਡੈਮੋਕ੍ਰੇਟਸ ਆ ਉਹ ਇਹਨਾਂ ਦੇ ਉੱਤੇ ਹੁਣ ਜਿਹੜੀ ਕਹਿ ਲਓ ਵੀ ਸਵਾਲ ਜਿਹੜੇ ਉਹ ਖੜੇ ਕਰ ਰਹੇ ਆ। ਸੋ ਦੇਖੋ ਕੀ ਹੁੰਦਾ ਹੈ ਹੁਣ, ਜਿਸ ਦੇ ਵਿੱਚ ਸੈਨੇਟ ਦੀ ਅਪਰੂਵਲ ਨਹੀਂ ਆ ਉਹਦੇ ਵਿੱਚ ਘੱਟ ਹੀ ਚਾਂਸ ਆ ਵੀ ਟਰੰਪ ਹੁਣੀ ਉਸ ਦਾ ਨਾਮ ਜਿਹੜਾ ਉਹ ਵਾਪਸ ਲੈਣ। ਅਗਲੀ ਗੱਲ ਕੈਲੀਫੋਰਨੀਆ ਤੋਂ ਆ ਰਹੀ ਹੈ। ਕੈਲੀਫੋਰਨੀਆ ਨੇ ਅੱਜ ਨਵੇਂ ਫਾਇਰ ਹੈਜ਼ਰਡ ਮੈਪਸ ਜਾਰੀ ਕੀਤੇ ਆ ਜਿਨ੍ਹਾਂ ਦੇ ਵਿੱਚ 17 ਕਾਉਂਟੀਜ਼ ਨੂੰ ਇਨਕਲੂਡ ਕੀਤਾ ਗਿਆ, ਜਿਹਦੇ ਵਿੱਚ ਸਨ ਮੈਕੀਨ, ਸਟੈਨੋਸਲਸ ਤੇ ਯੋਲੋ ਕਾਉਂਟੀਜ਼ ਵੀ ਇਨਕਲੂਡ ਕੀਤੀਆਂ ਗਈਆਂ ਆ। ਪਿਛਲੇ ਦਿਨਾਂ ਦੇ ਵਿੱਚ ਲਾਸ ਐਂਜਲਸ ਫਾਇਰ ਦੇ ਦੌਰਾਨ 29 ਲੋਕਾਂ ਦੀ ਮੌਤ ਹੋਈ ਸੀ ਤੇ ਬਿਲੀਅਨਸ ਆਫ ਡਾਲਰ ਦਾ ਨੁਕਸਾਨ ਹੋਇਆ ਸੀ। ਕੈਲ ਫਾਇਰ ਜੋ ਸਟੇਟ ਦਾ ਫਾਇਰ ਮੈਨੇਜਮੈਂਟ ਏਜੰਸੀ ਆ, ਉਹਨਾਂ ਨੇ ਪਹਿਲਾ ਸੈੱਟ ਜਿਹੜਾ ਫਾਇਰ ਹੈਜ਼ਰਡ ਸੇਵਰਟੀ ਜ਼ੋਨ ਲੋਕਲ ਰਿਸਪੌਂਸਿਬਿਲਟੀ ਏਰੀਆ ਇਹ ਫਰਵਰੀ 12 ਨੂੰ ਭੇਜਿਆ ਸੀ। ਹੁਣ ਦੁਬਾਰਾ ਕੀ ਫੇਰ ਉਹਨਾਂ ਨੇ ਨਵਾਂ ਜਾਰੀ ਕੀਤਾ ਹੈਗਾ ਆ। ਇਹ ਇੱਕ ਨਵੀਂ ਡਿਵੈਲਪਮੈਂਟ ਹੈ ਟ੍ਰੇਸੀ ਹਿਲਸ ਦੇ ਵਿੱਚ, ਉਸ ਨੂੰ ਵੀ ਹਾਈ ਰਿਸਕ ਰੈੱਡ ਏਰੀਆ ਮੈਪ 'ਚ ਪਾਇਆ ਗਿਆ ਆ। 1500 ਹੋਮਸ ਉੱਥੇ ਬਿਲਟ ਹੋਣੇ ਆ ਤੇ ਬਿਲਟ ਹੋ ਗਏ ਆ, 6000 ਹੋਰ ਹਜੇ ਬਣਨੇ ਹੈਗੇ ਆ। ਸੋ ਹਾਈ ਰਿਸਕ ਦਾ ਮਤਲਬ ਇਹ ਆ ਵੀ ਤੁਹਾਨੂੰ ਆਉਣ ਵਾਲੇ ਸਮੇਂ 'ਚ ਇੰਸ਼ੋਰੈਂਸ ਮਿਲਣੀ ਬਹੁਤ ਹਾਰਡ ਹੋਊਗੀ।
ਜਾਂ ਤਾਂ ਤੁਹਾਨੂੰ ਕੈਲੀਫੋਰਨੀਆ ਦਾ ਫੇਅਰ ਪਲਾਨ ਲੈਣਾ ਪਊਗਾ ਜਿਹੜਾ ਆਲਰੇਡੀ ਬੈਂਕਰਪਟ ਹੋਣ ਦੇ ਕਿਨਾਰੇ ਆ, ਤੇ ਜਾਂ ਫਿਰ ਬਹੁਤ ਹਾਈ ਪ੍ਰੀਮੀਅਮ ਵਾਲੀ ਨਾਨ ਸਟੈਂਡਰਡ ਇੰਸ਼ੋਰੈਂਸ ਕੰਪਨੀ ਲੱਭਣੀ ਪਊਗੀ। ਸੋ ਜਿਹੜੇ ਲੋਕਾਂ ਨੇ ਘਰ ਖਰੀਦਣੇ ਆ ਜਾਂ ਆਫਰ ਦੇਣੀ ਆ, ਉਹ ਸਭ ਤੋਂ ਪਹਿਲਾਂ ਮੇਕ ਸ਼ੋਰ ਕਰਨ ਵੀ ਉਹਨਾਂ ਨੂੰ ਉੱਥੇ ਜਿਹੜੀ ਇੰਸ਼ੋਰੈਂਸ ਆ ਉਹ ਕਿਹੜੀ ਮਿਲ ਸਕਦੀ ਆ, ਕਿੰਨੇ ਕੁ ਪ੍ਰੀਮੀਅਮ ਵਾਲੀ ਮਿਲ ਸਕਦੀ ਹੈਗੀ ਆ। ਕੈਲੀਫਾਇਰ ਦਾ ਫਾਇਰ ਹੈਜ਼ਰਡ ਮੈਪ ਪਹਿਲਾਂ ਵੈਰੀ ਹਾਈ ਕੈਟਾਗਰੀ ਦੱਸਦਾ ਹੁੰਦਾ ਸੀ, ਹੁਣ ਇਹਦੇ ਵਿੱਚ ਹਾਈ ਮੋਡਰੇਟ ਕੈਟਾਗਰੀ ਵੀ ਇਨਕਲੂਡ ਕੀਤੀ ਗਈ ਹੈਗੀ ਆ। ਸੋ ਇਸ ਨਵੇਂ ਮੈਪਸ ਦੇ ਆਉਣ ਦੇ ਨਾਲ ਇੰਸ਼ੋਰੈਂਸ ਕੰਪਨੀਆਂ ਜਿਹੜੇ ਆ ਆਪਣੇ ਉਹਨਾਂ ਏਰੀਆਜ਼ ਦੇ ਵਿੱਚ ਰੇਟ ਕਾਫੀ ਵਧਾ ਦੇਣਗੇ, ਜਾਂ ਉਹ ਉਸ ਏਰੀਏ ਦੇ ਵਿੱਚ ਆਪਣੀ ਇੰਸ਼ੋਰੈਂਸ ਲਿਖਣੀ ਜਿਹੜੀ ਆ ਬੰਦ ਕਰ ਦੇਣਗੇ। ਅਲਾਮੀਡਾ, ਕੰਟਰਾ ਕੋਸਟਾ, ਡੈਲ ਨੋਰਟੇ, ਹੰਬਲਟ, ਮਰੀਨ, ਮੈਂਡੋਸਿਨੋ, ਮਰਸਰ, ਨੈਪਾ, ਸੈਨ ਫਰਾਂਸਿਸਕੋ, ਸਨ ਮੈਕੀਨ, ਸੈਨ ਮਟੇਓ, ਸੈਂਤਾ ਕਲਾਰਾ, ਸੈਂਤਾ ਕਰੂਜ਼, ਸੋਲਾਨੋ, ਸੋਨੋਮਾ, ਸਟੈਨਿਸਲਸ ਤੇ ਜੋਲੋ ਕਾਂਟੀ ਦੇ ਬਹੁਤ ਸਾਰੇ ਏਰੀਏਜ਼ ਇਸ ਨਵੇਂ ਮੈਪ ਦੇ ਵਿੱਚ ਇਨਕਲੂਡ ਕੀਤੇ ਗਏ ਹੈਗੇ ਆ। ਜੀ, ਸੋ ਹਰਜੋਤ ਸਿੰਘ ਜੀ, ਇੰਸ਼ੋਰੈਂਸ ਦੇ ਪੱਖ ਤੋਂ ਜਿੱਦਾਂ ਤੁਸੀਂ ਦੱਸ ਰਹੇ ਆ, ਜਿਨ੍ਹਾਂ ਲੋਕਾਂ ਦੀ ਆਲਰੇਡੀ ਚੱਲ ਰਹੀ, ਉਹਨਾਂ ਦੇ ਮਨ ਦੇ ਵਿੱਚ ਆਬਵੀਅਸਲੀ ਸਵਾਲ ਹੋਊਗਾ ਵੀ ਉਹ ਕਿੱਥੋਂ ਚੈੱਕ ਕਰ ਸਕਦੇ ਵੀ ਉਹਨਾਂ ਦਾ ਘਰ ਕੀ ਇਹ ਫਾਇਰ ਹੈਜ਼ਰਡ ਸਿਵਿਰਿਟੀ ਜ਼ੋਨ ਦੇ ਵਿੱਚ ਆਉਂਦਾ ਆ ਜਾਂ ਨਹੀਂ, ਜਾਂ ਕਦੋਂ ਤੱਕ ਲੋਕਾਂ ਨੂੰ ਪਤਾ ਲੱਗ ਸਕਦਾ ਹੈ? ਇਹ ਉਹਨੇ ਮੇਰੇ ਖਿਆਲ ਨਾਲ ਮੈਪ ਰਿਲੀਜ਼ ਕਰਤੇ ਆ, ਪਰ ਮੋਸਟ ਪ੍ਰੋਬਬਲੀ ਜਦੋਂ ਇੰਸ਼ੋਰੈਂਸ ਤੁਹਾਡੀ ਰੀਨਿਊ ਹੁੰਦੀ ਆ ਉਸ ਟਾਈਮ ਦੇ ਉੱਤੇ ਰੇਟ ਵਧਾ ਸਕਦੇ, ਮਿਡਲ ਆਫ ਦਾ ਪਾਲਿਸੀ ਦੇ ਵਿੱਚ ਨਹੀਂ। ਸੋ ਜਦੋਂ ਤੁਹਾਡੀ ਰੀਨਿਊ ਹੋਣੀ ਆ ਜਾਂ ਤੁਸੀਂ ਨਵੀਂ ਪਾਲਿਸੀ ਲੈਣੀ ਆ, ਉਸ ਟਾਈਮ ਦੇ ਉੱਤੇ ਤੁਹਾਨੂੰ ਰੇਟਸ ਦਾ ਪਤਾ ਲੱਗੂਗਾ। ਜੀ ਬਿਲਕੁਲ। ਸੋ ਇਹ ਵੀ ਹੁਣ ਲੋਕਾਂ ਦੇ ਮੋਢਿਆਂ ਦੇ ਉੱਤੇ ਇੱਕ ਨਵਾਂ ਭਾਰ ਜਿਹੜਾ ਉਹ ਪੈਣ ਜਾ ਰਿਹਾ ਆ, ਜਿੱਥੇ ਫਾਇਰ ਹੈਜ਼ਰਡ ਸਿਵੀਰਿਟੀ ਆ ਉਹ ਚੇਂਜ ਹੋਈ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਕਹਿੰਦੇ ਵੀ ਹੋਮਲੈਸਨੈਸ ਦੀ ਸਪੈਂਡਿੰਗ ਆ ਉਸ ਦੀ ਕੰਪਲਾਇੰਸ ਨੂੰ ਲੈ ਕੇ ਉਸ ਨੂੰ ਟਰੈਕ ਕਰਨ ਦੇ ਲਈ ਨਵੀਂ ਜਿਹੜੀ ਵੈਬਸਾਈਟ ਆ ਉਸ ਦੇ ਜਿਹੜਾ ਉਦਘਾਟਨ ਆ ਉਹ ਕਰ ਰਿਹਾ ਆ। ਲਾਸ ਐਂਜਲਸ ਕਾਉਂਟੀ ਦੀ ਜਿਹੜੀ ਵੈਬਸਾਈਟ ਆ, ਇਸ ਦੇ ਵਿੱਚ ਕਹਿੰਦੇ ਵੀ ਹੁਣ ਪਤਾ ਲੱਗੂਗਾ ਵੀ ਕਿਹੜੇ ਇਲਾਕੇ ਆ ਉਹ ਇਨ ਕੰਪਲਾਇੰਸ ਆ ਜਾਂ ਆਊਟ ਆਫ ਕੰਪਲਾਇੰਸ ਆ। ਇਹ ਬਹੁਤ ਵੱਡਾ ਰੌਲਾ ਰਿਹਾ ਸੀ, ਬਹੁਤ ਵੱਡਾ ਹੇਰਾਫੇਰੀ ਜਿਹੜੀ ਇਸ ਦੇ ਵਿੱਚ ਹੋਈ ਸੀ, ਜਿੱਥੇ ਬਿਲੀਅਨਸ ਆਫ ਡਾਲਰ ਹੋਮਲੈਸਨੈਸ ਦੇ ਉੱਤੇ ਖਰਚੇ ਗਏ, ਜਿਨ੍ਹਾਂ ਦਾ ਕੋਈ ਅਤਾ ਪਤਾ ਨਹੀਂ, ਉਸ ਨੂੰ ਦਿਖਾਉਣ ਦੇ ਲਈ ਕੁਛ ਨਹੀਂ ਆ। ਇਨਫੈਕਟ ਇਹੀ ਦੇਖਿਆ ਵੀ ਹੋਮਲੈਸਨੈਸ ਪੂਰੇ ਕੈਲੀਫੋਰਨੀਆ ਦੇ ਵਿੱਚ ਵਧੀ ਹੈਗੀ ਆ। ਸੋ ਐਲਏ ਕਾਉਂਟੀ ਦੇ ਵਿੱਚ ਕਹਿੰਦੇ ਵੀ ਤਕਰੀਬਨ 1 ਦਰਜਨ ਤੋਂ ਵੱਧ ਜਿਹੜੀਆਂ ਅਜਿਹੀਆਂ ਇਲਾਕੇ ਦਿਖਾਏ ਜਾ ਰਹੇ ਆ ਜਿਹੜੇ ਆਊਟ ਆਫ ਕੰਪਲਾਇੰਸ ਹੈਗੇ ਨੇ। ਸੋ ਟਰਾਂਸਪੇਰੈਂਸੀ ਲਿਆਉਣ ਦੇ ਲਈ ਵੀ ਹੋਮਲੈਸਨੈਸ ਦੇ ਉੱਤੇ ਕੀ ਸਪੈਂਡਿੰਗ ਕੀਤੀ ਜਾ ਰਹੀ, ਉਸ ਦੀ ਟਰੈਕਿੰਗ ਕੀ ਹੋ ਰਹੀ ਆ, ਕੀ ਅਸਰ ਪੈ ਰਿਹਾ ਆ, ਇਸ ਵੈਬਸਾਈਟ ਦੇ ਉੱਤੇ ਕਹਿੰਦੇ ਵੀ ਹੁਣ ਸਭ ਕੁਝ ਦੇਖਿਆ ਜਾ ਸਕਦਾ ਹੈ। ਸਟੇਟ ਆਫ ਕੈਲੀਫੋਰਨੀਆ ਅਕਾਊਂਟੇਬਿਲਟੀ ਕਰਕੇ ਇਹ ਜਿਹੜੀ ਵੈਬਸਾਈਟ ਆ ਇਹ ਬਣੀ ਆ। ਤੁਸੀਂ ਕਹਿੰਦੇ ਵੀ ਇਸ ਦੇ ਰਿਜ਼ਲਟਸ ਆਪਣੀ ਕਾਉਂਟੀ ਦੇ ਹਿਸਾਬ ਦੇ ਨਾਲ ਚੈੱਕ ਕਰ ਸਕਦੇ ਹੈਗੇ ਆ। ਸੋ ਹਾਊਸਿੰਗ ਪਲਾਨ ਦੇ ਵਿੱਚ ਜਿਵੇਂ ਕੈਲੀਫੋਰਨੀਆ ਦੀ ਜਿਹੜੀ ਹਰਜੋਤ ਸਿੰਘ ਜੀ ਫਰੈਜ਼ਨੋ ਕਾਉਂਟੀ ਦੀ ਜੇ ਗੱਲ ਕਰਦੇ ਜਾਈਏ, ਤਾਂ ਹਾਊਸਿੰਗ ਪਲਾਨ ਕਹਿੰਦੇ ਵੀ ਇਸ ਦੇ ਵਿੱਚ ਕੰਪਲਾਇੰਟ ਨਹੀਂ ਹੈਗੇ। ਇਹਨਾਂ ਦੀ ਸਟੇਟ ਦੀ ਜਿਹੜੀ ਵੈਬਸਾਈਟ ਆ ਉਹ ਦੱਸ ਰਹੀ ਹੈਗੀ ਆ। ਸੋ ਕੰਸਟਰਕਸ਼ਨ ਜਿਹੜੀ ਉਹ ਕਿੰਨੀ ਹੋ ਚੁੱਕੀ ਆ, ਕਿੰਨੇ ਹਾਊਸ ਕੰਪਲੀਟ ਹੋਏ ਆ, ਉਸ ਨੂੰ ਜਿਹੜਾ ਉਹ ਲੈ ਕੇ ਆ। ਕਹਿੰਦੇ ਵੀ ਹਾਊਸਿੰਗ ਕ੍ਰੀਏਸ਼ਨ ਸਾਈਕਲ ਦੇ ਵਿੱਚ ਕਿੱਥੇ ਕਿੰਨੇ ਸਾਲ ਅੱਗੇ ਲੱਗ ਸਕਦੇ ਆ, ਉਸ ਨੂੰ ਲੈ ਕੇ ਵੀ ਹਰ ਇੱਕ ਜਿਹੜਾ ਡਾਟਾ ਹੈ ਇਸ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਆ। ਸੋ ਇਹ ਗੈਵਿਨ ਨਿਊਸਮ ਉਹਨਾਂ ਨੇ ਅੱਜ ਨਵੀਂ ਜਿਹੜੀ ਸਟੇਟ ਵੈਬਸਾਈਟ ਆ ਉਸ ਦਾ ਐਲਾਨ ਕੀਤਾ ਹੈ, ਤਾਂ ਜੋ ਕਹਿੰਦੇ ਵੀ ਪਤਾ ਲੱਗ ਸਕੇ ਵੀ ਜਿਹੜੀ ਫੰਡਿੰਗ ਘੱਲੀ ਗਈ ਆ ਹੋਮਲੈਸਨੈਸ ਨੂੰ ਕੰਬੈਟ ਕਰਨ ਦੇ ਲਈ, ਉਸ ਨੂੰ ਨਜਿੱਠਣ ਦੇ ਲਈ, ਵੀ ਉਹ ਵਰਤ ਵੀ ਹੋ ਰਹੀ ਆ ਜਾਂ ਕਿਸੇ ਹੋਰ ਖੂਹ ਖਾਤੇ ਪੈ ਰਹੀ ਆ। ਅਮਰੀਕਾ ਦੇ ਵਿੱਚ ਬਹੁਤ ਸਾਰੇ ਬਿਜ਼ਨਸ ਜਿਹੜੇ ਛੋਟੇ ਬਿਜ਼ਨਸਸ ਆ ਜਾਂ ਰੀਟੇਲ ਬਿਜ਼ਨਸਸ ਆ, ਉਹ ਧੜਾ ਧੜ ਬੰਦ ਹੋ ਰਹੇ ਹੈਗੇ ਆ। ਬੈਂਕਰਪਟ ਜੋ ਸਟੋਰ ਸੀ 800 ਦੇ ਕਰੀਬ ਇਹਨਾਂ ਦੇ ਸਟੋਰ ਆ, ਉਹ ਬਾਇਰ ਕੋਈ ਲੱਭ ਨਹੀਂ ਸਕੇ। 1 ਸਾਲ ਦੇ ਵਿੱਚ 2 ਵਾਰੀ ਬੈਂਕਰਪਸੀ ਉਹਨਾਂ ਨੇ ਫਾਈਲ ਕੀਤੀ ਸੀ। 82 ਸਾਲ ਪੁਰਾਣੀ ਕੰਪਨੀ ਜੋਐਨ ਫੈਬਰਿਕਸ ਤੇ ਕਰਾਫਟ, ਜਿਨ੍ਹਾਂ ਦੇ 800 ਦੇ ਕਰੀਬ ਯੂਐਸ ਰੀਟੇਲ ਸਟੋਰ ਆ, ਉਹ ਹੁਣ ਸ਼ਟ ਡਾਊਨ ਹੋਣ ਜਾ ਰਹੇ ਹੈਗੇ ਆ। ਉਹਨਾਂ ਨੇ ਇਹ ਕਿਹਾ ਵੀ ਜਿਨ੍ਹਾਂ ਦੇ ਕੋਲ ਕੋਈ ਗਿਫਟ ਕਾਰਡ ਹੈਗੇ ਆ ਫਰਵਰੀ 28 ਤੋਂ ਪਹਿਲਾਂ ਉਹਨਾਂ ਨੂੰ ਯੂਜ਼ ਕਰ ਲੈਣ। ਓਹਾਇਓ ਬੇਸਡ ਕੰਪਨੀ 1943 ਦੇ ਵਿੱਚ ਸਟਾਰਟ ਹੋਈ ਸੀ, ਤੇ ਪਿਛਲੇ ਸਾਲ ਇਹਨਾਂ ਨੇ ਬੈਂਕਰਪਸੀ ਫਾਈਲ ਕੀਤੀ ਸੀ। 505 ਬਿਲੀਅਨ ਡਾਲਰ ਦੀ ਜਿਹੜੀ ਡੈਪਟ ਆ ਉਸ ਨੂੰ ਰਿਮੂਵ ਕਰਨ ਦੇ ਲਈ। ਜਨਵਰੀ ਦੇ ਵਿੱਚ 800 ਦੇ ਕਰੀਬ ਇਹਨਾਂ ਦੇ ਸਟੋਰ, 538.3 ਮਿਲੀਅਨ ਦੀ ਇਨਵੈਂਟਰੀ, 19,000 ਇੰਪਲਾਈਜ਼ 49 ਸਟੇਟਾਂ ਦੇ ਵਿੱਚ, ਤੇ 615.7 ਮਿਲੀਅਨ ਦਾ ਕਰਜ਼ਾ ਇਹਨਾਂ ਦੇ ਸਿਰ ਤੇ 133 ਮਿਲੀਅਨ ਜਿਹੜਾ ਸਪਲਾਈ ਨੂੰ ਦੇਣ ਵਾਲਾ ਆ, 26 ਮਿਲੀਅਨ ਪਰ ਮੰਥ ਰੈਂਟ ਦੇ ਉੱਤੇ ਇਹਨਾਂ ਸਟੋਰਾਂ ਦੇ ਖਰਚਾਂ ਦਾ। ਸੋ ਹੁਣ ਇਹ ਸਟੋਰ ਬੰਦ ਹੋ ਜਾਣਗੇ ਥੋੜੇ ਦਿਨਾਂ ਦੇ ਵਿੱਚ।
ਤੇ 19,000 ਲੋਕ ਉਹ ਲੇ ਆਫ ਹੋ ਜਾਣਗੇ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰੀਏ, ਸਲਾਨੋ ਕਾਉਂਟੀ ਦੇ ਵਿੱਚ ਸ਼ੈਰਿਫ ਆਫਿਸ ਨੇ ਦੱਸਿਆ ਆ ਵੀ 120 ਟੈਰਾਬਾਈਟ ਦਾ ਚਾਈਲਡ ਸੈਕਸ ਅਬਿਊਜ਼ ਮਟੀਰੀਅਲ ਇੱਕ ਨਜ਼ਰਨ ਕੈਲੀਫੋਰਨੀਆ ਦੇ ਰੈਜ਼ੀਡੈਂਸ ਦੇ ਘਰੋਂ ਉਹਨਾਂ ਨੇ ਜ਼ਬਤ ਕੀਤਾ ਆ। ਵੈਕਾਵਿਲ ਪੁਲਿਸ ਡਿਪਾਰਟਮੈਂਟ ਨੇ ਸਲਾਨੋ ਕਾਉਂਟੀ ਪ੍ਰੋਬੇਸ਼ਨ ਦੀ ਮਦਦ ਦੇ ਨਾਲ ਇਹ 20 ਕੰਪਿਊਟਰ, ਇੱਕ ਸਰਵਰ ਤੇ ਹੋਰ ਐਂਟੀ ਫੋਰੈਂਸਿਕ ਤੇ ਹੈਕਿੰਗ ਟੂਲਸ ਇੱਕ ਵਲੇਹੋ ਦੇ ਘਰ ਤੋਂ ਆਪਣੇ ਕਬਜ਼ੇ ਦੇ ਵਿੱਚ ਲਏ ਆ। ਕਹਿੰਦੇ ਵੀ ਜੇ ਪਰਸਪੈਕਟਿਵ 'ਚ ਦੱਸਣਾ ਹੋਵੇ ਵੀ 120 ਟੈਰਾਬਾਈਟ ਡਾਟਾ ਕਿੰਨਾ ਹੁੰਦਾ ਆ, 1 ਟੈਰਾਬਾਈਟ ਡਾਟਾ ਦੇ ਵਿੱਚ 120 ਘੰਟੇ ਦੀਆਂ ਵੀਡੀਓਜ਼ ਹੁੰਦੀਆਂ ਆ। ਸੋ ਜੇ ਤੁਸੀਂ ਹਿਸਾਬ ਲਾਓ ਵੀ 120 ਟੈਰਾਬਾਈਟ ਆ ਤਾਂ ਇਹ 14,400 ਘੰਟੇ ਦਾ ਜਿਹੜਾ ਡਾਟਾ ਆ ਇਹਨਾਂ ਨੇ ਜਿਹੜਾ ਰੱਖਿਆ ਸੀ। ਜੇ ਤੁਸੀਂ ਨਾਨ ਸਟਾਪ ਦੇਖੋ ਤਾਂ 600 ਦਿਨ ਤੱਕ ਲਗਾਤਾਰ ਇਹ ਵੀਡੀਓਜ਼ ਜਿਹੜੀਆਂ ਇਹਨਾਂ ਨੇ ਇੱਥੇ ਰੱਖੀਆਂ ਸੀ। ਇਹ ਕਿੱਦਾਂ ਦੇ ਘਿਨਾਉਣੇ ਲੋਕ ਇਹ ਇਦਾਂ ਦੇ ਜਿਹੜੇ ਇੱਥੇ ਤੁਰੇ ਫਿਰਦੇ ਆ। ਤੇ ਇਹ ਇਨਵੈਸਟੀਗੇਸ਼ਨ ਕਹਿੰਦੇ ਵੀ ਇਹ ਤੋਂ ਉਦੋਂ ਜਿਹੜੀ ਉਹ ਮੋਹਰੇ ਆਈ ਜਦ ਸੈਕਸ਼ੂਅਲ ਅਸੌਲਟ ਫੈਲਨੀ ਐਨਫੋਰਸਮੈਂਟ ਸਟਰੀਟ ਸਵੀਪ ਦੇ ਵਿੱਚ ਸੈਕਸ਼ੂਅਲ ਅਸੌਲਟ ਕ੍ਰਾਈਮਸ ਨੂੰ ਕੰਬੈਟ ਕਰਨ ਦੇ ਲਈ ਇੱਕ ਕੋਸ਼ਿਸ਼ ਚੱਲ ਰਹੀ ਸੀ। ਸ਼ੈਰਿਫ ਆਫਿਸ ਨੇ ਅਨਾਉਂਸ ਕੀਤਾ ਵੀ ਇਨਵੈਸਟੀਗੇਸ਼ਨ ਬਿਊਰੋ ਨੇ ਵੀ ਇਹਨਾਂ ਨੇ ਇੰਟਰਨੈਟ ਕ੍ਰਾਈਮ ਅਗੇਂਸਟ ਚਿਲਡਰਨ ਕੇਸਿਸ ਦੇ ਨਾਲ ਫੁੱਲ ਟਾਈਮ ਇਨਵੈਸਟੀਗੇਟਰ ਨਾਲ ਕੰਮ ਕਰਨਾ ਸ਼ੁਰੂ ਕੀਤਾ। ਕਿਹਨੂੰ ਫੜਿਆ ਗਿਆ ਹੈ, ਕਿੰਨੇ ਅਰੈਸਟ ਹੋਏ ਆ ਜਾਂ ਕਿਹੜੇ ਚਾਰਜਿਸ ਇਸ ਉੱਤੇ ਲੱਗਣ ਜਾ ਰਹੇ ਆ, ਜਿਹੜੇ ਵੀ ਫੜੇ ਗਏ ਆ ਉਸ ਦੇ ਬਾਰੇ ਅਧਿਕਾਰੀਆਂ ਨੇ ਜਾਣਕਾਰੀ ਨਹੀਂ ਦਿੱਤੀ। ਪਰ ਵਲੇਹੋ ਦੇ ਘਰ ਚੋਂ ਇੱਕ 120 ਟੈਰਾਬਾਈਟ ਡਾਟਾ ਜੋ ਕਿ ਚਾਈਲਡ ਸੈਕਸ ਅਬਿਊਜ਼ ਦੇ ਨਾਲ ਸੰਬੰਧਿਤ ਸੀ, ਉਸ ਦੇ ਨਾਲ 20 ਕੰਪਿਊਟਰ ਸਰਵਰ ਤੇ ਹੋਰ ਹੈਕਿੰਗ ਟੂਲਸ ਜ਼ਬਤ ਕੀਤੇ ਗਏ ਆ। ਇਹ ਤੇ ਆਪਾਂ ਸਟਾਕ ਮਾਰਕੀਟ ਦੀ ਵੀ ਗੱਲ ਕਰਨੀ ਹੈ ਤੇ ਕਿਸ ਤਰ੍ਹਾਂ ਜਿਹੜੀ ਸਟਾਕ ਮਾਰਕੀਟ ਰਹੀ ਆ। ਜੋ ਵਾਲਮਾਰਟ ਦਾ ਸਟਾਕ ਧੜਾ ਧੜ ਥੱਲੇ ਨੂੰ ਜਾ ਰਿਹਾ। ਅੱਜ ਲਗਭਗ $10 10 ਜਿਹੜੇ ਪੁਆਇੰਟ ਆ ਉਹ ਡਿੱਗਿਆ ਹੈਗਾ। ਕਾਰਨ ਕੀ ਆ ਵੀ ਟੈਰਿਫ ਲੱਗਣ ਕਰਕੇ ਜੋ ਮੈਕਸੀਕੋ ਤੇ ਕੈਨੇਡਾ ਤੇ ਚਾਈਨਾ ਤੇ ਵਾਲਮਾਰਟ ਦਾ ਬਹੁਤਾ ਸਾਰਾ ਸਮਾਨ ਤੁਹਾਨੂੰ ਪਤਾ ਵੀ ਚਾਈਨਾ ਤੋਂ ਆਉਂਦਾ ਹੈ। ਸੋ ਵਾਲਮਾਰਟ ਦੇ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਅਸਰ ਬਹੁਤ ਜ਼ਿਆਦਾ ਪਊਗਾ। ਇਹ ਡਾਊ ਜੋਨ ਓਵਰਆਲ 33 ਪੁਆਇੰਟ ਵੱਧ ਕੇ 43,461 ਤੇ ਬੰਦ ਹੋਇਆ। S&P 30 ਪੁਆਇੰਟ ਘਟ ਕੇ 5983, ਨੈਸਡੈਕ 237 ਪੁਆਇੰਟ ਘਟ ਕੇ 19,287 ਤੇ। ਸੋਨੇ ਦਾ ਭਾਅ $2964 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $71 ਪ੍ਰਤੀ ਬੈਰਲ, 10 ਈਅਰ ਯੀਲਡ 4.38%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 92,253 ਤੇ ਇਥੀਰੀਅਮ $2,503 ਦੇ ਬਰਾਬਰ ਚੱਲ ਰਿਹਾ ਹੈ। $1 ਦੇ ਬਰਾਬਰ ਪਾਕਿਸਤਾਨ ਦੇ $278 ਤੇ 57 ਪੈਸੇ ਰਹੇ ਆ। $1 ਦੇ ਬਰਾਬਰ ਇੰਡੀਆ ਦੇ $86 ਤੇ 71 ਪੈਸੇ। $1 ਦੇ ਬਰਾਬਰ ਕੈਨੇਡਾ ਦੇ $1 ਤੇ 41 ਸੈਂਟ। ਇਥੇ ਪ੍ਰੋਗਰਾਮ ਦੀ ਸਮਾਪਤੀ। ਸਾਡੇ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।